ਅਸੀਂ ਜਨਾਬ ਦੇ ਮੁੰਸ਼ੀ ਹੈ ਜੀ। ਕਿਹਦੇ ਮੁੰਸ਼ੀ ਹੋ ਤੁਸੀਂ? ਤੁਹਾਡੇ। ਤੁਹਾਨੂੰ ਪਤਾ ਮੈਂ ਕੌਣ ਆ? ਇਹ ਬਾਹਰੋਂ ਆਏ ਤਾਂ ਮੈਂ ਅੰਦਰ ਵੀ ਆ ਸਕਦਾ। ਮੈਂ ਬਾਹਰੋਂ ਆਇਆ ਚਮੜਾ। ਮੈਂ ਉਹ ਭਾਈ ਜੀ ਮੈਂ ਉਹ ਨਹੀਂ ਆ। ਉਹ ਮੇਰਾ ਸਾਹਬ ਬਾਹਰ ਖਲੋਤਾ। ਮੈਂ ਤੁਹਾਡੇ ਮਾਲਕ ਦੇ ਪੁੱਤਰ ਨਹੀਂ ਹੈਗੇ? ਨੋ ਨੋ ਨੋ, ਮੈਂ ਤੈਨੂੰ ਮਾਲਕ ਲੱਗਣਾ। ਉਹ ਮੈਂ ਤੈਨੂੰ ਮਾਲਕ ਲੱਗਣਾ। ਮੈਂ 3 ਪੀਸ ਪਾਇਆ। ਉਹ ਨਹੀਂ ਹਰਮੂਰ, ਤੁਸੀਂ ਮਜ਼ਾਕ ਕਰਦੇ ਹੋ। ਉਹ ਬੇਟੇ ਮੂੰਹ ਕਾਹਨੂੰ ਪਾਈ ਜਾ ਮੈਨੂੰ? ਇਹ ਕਰਾਉਣਾ ਜਿਹਨੂੰ ਪਾਉਣਾ। ਸਾਹਿਬ ਜੀ ਹਾਂਜੀ ਕਮ ਹੇਅਰ। ਆ ਜਾਂਦੇ ਸੁਣੇ ਸਲਾਮ ਗੁਜਰਾਤ। माशाल्लाह माशाल्लाह मेहरबानी 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 मेहरबानी। अच्छा देखे दसे इधर टुकड़ा सी और जे ਤੁਹਾਡੀ ਡੁੱਕ ਜਾਵੇ ਇਹ ਹਜ਼ੂਰ ਹੈ ਤੁਹਾਡੀ ਪ੍ਰਾਪਰਟੀ ਆ। ਇਹ ਤੁਸੀਂ ਆਪਣੇ ਘਰ ਆਓ। ਤੁਸੀਂ ਕੰਜਰਾਂ ਦਾ ਸਮਝ ਰਹੇ ਹੋ। ਇਹ ਤੁਹਾਡਾ ਆਪਣਾ ਘਰ ਹੈ। ਬੜਾ ਜ਼ਬਰੀ ਕਾਰ ਦੀ ਕਟਿੰਗ ਕਰਾਈ ਹੈ ਤੁਸੀਂ। ਸਾਲਿਆ ਸਭ ਤੋਂ ਪਹਿਲੇ ਮੇਰੀ ਉਹਨੇ ਕਰਾਈ ਸੀ। ਹਾਂਜੀ ਜੀ ਹਜ਼ੂਰ। ਇਹ ਤੁਸੀਂ ਕੌਣ? ਮੈਂ ਮੁੰਸ਼ੀ ਆ ਜੀ। ਸਾਹਬ ਲੈ ਮੁੰਸ਼ੀ ਕੋਲ ਉਹ ਇਹਦਾ ਮੋਟਾ ਮੁੰਸ਼ੀ ਹਰਾਮ ਖਾਨਾ ਹੈ। ਹਰਾਮ ਖਾਨਾ ਉਹ ਨਹੀਂ ਹਰਾਮ। ਉਹ ਸਾਡੇ ਪੈਸੇ ਖਾਨਾ ਹੈ। ਉਹ ਨਹੀਂ ਹਜ਼ੂਰ। ਅੱਛਾ ਸਾਡੇ ਪੈਸੇ ਵੀ ਨਹੀਂ ਖਾਂਦਾ। ਸਿਹਤ ਵੀ ਇਹਦੀ ਕੋਈ ਬਹਿਣ ਜਵਾਨ ਹੋ ਗਈ। ਉਹ ਜਨਾਬ ਤੁਹਾਡੇ ਵਾਲਦ ਸਾਹਿਬ ਨੇ ਮੈਨੂੰ ਲੱਗਿਆ ਮੈਨੂੰ 40 ਸਾਲ ਹੋ ਗਏ ਮੁਲਾਜ਼ਮਤ ਕਰਦੇ। ਮੇਰੇ ਪਿਓ ਨੇ ਤੈਨੂੰ ਰੱਖਿਆ ਸੀ। ਉਹ ਮੈਂ ਤਾਂ ਜਾਵਾਂ ਲੋਕੀ ਇਹ ਨਾ ਸਮਝਣ ਵੀ ਤੂੰ ਮੈਨੂੰ ਰੱਖਿਆ। ਆ ਤੁਹਾਡੀ ਫੈਮਿਲੀ ਹੈ। ਇੱਧਰ ਆ ਜਾ ਰੌਲਾ ਪਾ ਕੇ ਸੱਚਾ ਨਾ ਹੋ। ਇੱਧਰ ਆ ਅਗਲੇ ਪੁੱਛ ਕੌਣ ਹੈ? ਅਗਲੇ ਪੁੱਛ। ਇੱਕ ਮਿੰਟ ਤੂੰ ਪਿੱਛੇ ਹੋ ਜਾ। ਚੱਲ ਪਿੱਛੇ ਕੌਣ ਹੈ ਤੂੰ? ਚਵਲ ਜਾ ਪਿੱਛੇ ਮੁੰਸ਼ੀ ਪਿੱਛੇ। ਅਗਲੇ ਪੁੱਛ ਕੌਣ ਹੈ? ਪੌਣੇ ਸਿਰ ਵਾਲਾ ਬਗੈਰਤ। ਇਹ ਕੌਣ? ਆਪਣਾ ਕੀ ਤਾਰਫ? ਮੈਂ ਜੀ ਮਾਲੀ ਆ ਜੀ। ਮਾਲੀ ਇੱਥੇ ਇਹਦੀ ਭੈਣ ਦਾ ਕਿਹੜਾ ਬਾਗ ਹੈ ਜਿਹਦਾ ਤੂੰ ਮਾਲੀ ਹੈ? ਮੈਨੂੰ ਦੱਸ ਨਾ। ਉਹ ਇਹਦੀ ਭੈਣ ਕੀ ਮੋਤੀਆ ਸੇਲ ਕਰਦੀ ਹੈ। ਕਾਹਦਾ ਮਾਲੀ ਹੈ ਤੂੰ ਦੱਸ ਮੈਨੂੰ। ਆਪਣਾ ਮੈਨੂੰ ਇਹੋ ਜਿਹਾ ਹਮਾਇਤੀ ਨਹੀਂ ਚਾਹੀਦਾ ਜੀ। ਸਾਲਿਆ ਨਹੀਂ ਮਾਲੀ ਇੱਥੇ ਕਾਹਦਾ? ਮੈਂ ਪੌਦਾ ਨਹੀਂ ਵੇਖਿਆ। ਮਾਲੀ ਤੂੰ ਮਾਲੀ ਹੈ? ਸਰ ਮੈਂ ਮਾਲੀ ਦਾ ਕੰਮ ਭੈਣ ਦੇਣਾ ਦਿੱਤੀ ਹੂੰ। ਉਹ ਕੌਣ ਜਿਹਨੇ ਆਪਣਾ ਸਿਰ ਪੈਕ ਕਰਾਇਆ? ਉਹ ਖਾਨ ਸਾਹਿਬ ਆ ਜੀ। ਹੈ ਖਾਣਾ ਬਣਾਉਂਦਾ। ਉਹ ਮੈਂ ਇਹਦੇ ਮੂੰਹ ਤੇ ਛੁਰੀ ਫੇਰਨਾ। ਤੁਸੀਂ ਨਾਲ ਕਹੋ ਲਾਲ ਹੈ ਬਈ ਲਾਲ। ਲਾਲ ਵੀ ਲਾਲ ਓਏ ਬਸ। ਉਹ ਤੂੰ ਕੌਣ ਹੈ ਬੂਲੀ? ਹਮ ਇਸ घर के शेफ है। ਇਹ ਸ਼ੈਫ ਇਹਦੀ ਇਸ ਘਰ ਦਾ ਗਟਰ ਹੈ ਜੀ। ਤੂੰ ਸ਼ੈਫ ਹੈ? ਜੀ ਹਮ ਸ਼ੈਫ ਹੈ। ਮੇਰੇ ਪਿਓ ਦਾ ਮਰਨਾ ਬਣਦਾ ਤੇਰੇ ਤੋਂ ਖਾਂਦਾ ਰਿਹਾ। ਆ ਦੱਸੋ ਤੂੰ ਇਹਦੀ ਸਿਹਤ ਕਿਉਂ ਬਣਾਈ? ਇਹ ਤੇਰੇ ਪਿਓ ਦੀ ਸਾਰੀ ਦੌਲਤ ਖਾ ਗਈ। ਇਹ ਬਗੈਰਤ ਇਹ ਖਾ ਗਿਆ। ਇਸ ਘਰ ਨੂੰ ਤਬਾਹ ਕਰ ਦੇ। ਘਰ ਦੇ ਵਿੱਚ ਰਕਸ਼ੇ ਖਿਲਾ ਰਹੇ ਜੇ। ਤੁਸੀਂ ਕੀ ਹਰਕਤ ਕੀਤੀ? ਤੁਸੀਂ ਕਹਿੰਦੇ ਜੀ ਇਹ ਲੰਡਨੋਂ ਆਏ ਮੈਨੂੰ ਵਾਰਸਪੁਰੇ ਦਾ ਕੇਸ ਲੱਗਿਆ। ਸਾਲਾ ਐਨੀ ਰੋਟੀ ਖਾ ਕੇ ਆਂਦਾ ਡਰਾਮੇ ਤੇ ਚੱਲਣ ਨੂੰ ਪਤਾ ਹਜ਼ਮ ਤੇ ਹੋ ਹੀ ਜਾਣੀ ਹੈ। ਇੱਟਦਾ ਹੀ ਨਾ ਕਿੱਥੇ ਆਪਣਾ। ਓਏ ਜਿਹਦਾ ਜੋ ਕੁਛ ਮੇਰੇ ਪਿਓ ਨੇ ਦੇਣਾ ਲੈਣਾ ਮੈਂ ਲੰਡਨੋਂ ਆਇਆ ਇਸ ਲਈ ਕਿ ਮੈਂ ਕਲੀਅਰ ਕਰਕੇ ਜਾਵਾਂ। ਕਦੋਂ ਦੇ ਆਇਆ ਮੂੰਹ ਵਿੱਚ ਕਰੋ ਕੋਈ ਚਾਹ ਨਾ। ਓਏ ਪਾਣੀ ਲੈ ਕੇ ਆਏ। ਕਿਹੜਾ ਜੀ? ਪਾਣੀ ਲੈ ਕੇ ਮੈਂ ਆਪਣੇ ਯਾਰ ਦਾ ਪੈਂਚਰ ਵੇਖਣਾ ਹੈ। ਉਹ ਜਾ ਸਾਹਮਣੇ। ਉਹ ਮੇਰਾ ਪੈਂਚਰ ਚੈੱਕ ਨਾ ਕਰੀ। ਮੈਂ ਟੂਬਲੈਸ ਆ। अस्सलाम वालेकुम। ਮੈਨੂੰ ਤਨਖਾਹ ਨਾ ਦੇ। ਮੈਨੂੰ ਮਜ਼ਾ ਲੈਣ ਦੇ ਪਿੱਛੇ। ਉਹ ਫੜੋ ਅੱਗੇ ਹੋ ਗਏ। ਓਏ ਕੁੜੀ ਨੂੰ ਅੰਦਰ ਕਰ ਲੋ ਓਏ। ਮੈਨੂੰ ਅੰਦਰ ਕਰਨ ਦਿਓ। ਇਹਨੂੰ ਮੈਂ ਅੰਦਰ ਲੈ ਜਾਣਾ। ਵਾਸਤੇ ਕਰੋ ਉਹਨੂੰ ਅੰਦਰ ਕਰ ਲੋ। ਓਏ ਤੁਸੀਂ ਇਹਨੂੰ ਨਹੀਂ ਜਾਣਦੇ ਇਹ ਸਾਲਾ ਜਿਸ ਇਲਾਕੇ ਚ ਆਇਆ ਨਾ ਉੱਥੇ ਖੋਤੀ ਨੂੰ ਮੈਂ ਵਿਸ਼ਾ ਸਮਝਦੇ ਨੇ। ਇਹ ਮੇਰੀ ਕਜ਼ਨ ਆ। अच्छा अच्छा ओ तेरी कजिन। हाँ जी। How are you? देखम डोया डो। How are you? कैसी है? स्टैंड डाउन। What? क्या कह रहे हैं आप? कैसी तेरी कजिन? हाय सच्ची आयो इधर। बुड्ढी भगवान मैनू सजना उड़ाई जा अज तेरे हथ डोर मेरा लगना नहीं जोर। अज तुण के ते तुणका लाई जा। तू गाना नचाई जा।
ਭੈਣਾਂ ਨੱਚਦੀਆਂ ਔਰ ਨੇ ਮੇਰੀ ਯਾਰ ਕਦਰ ਆ ਇਹ ਠਹਿਰ ਜਾ ਉਹ ਗਲਤ ਨਹੀਂ ਕਹਿ ਸਕਦਾ ਤੇਰੀਆਂ ਭੈਣਾਂ ਨੱਚਦੀਆਂ ਸਨ ਉਹ ਸ਼ਮੀਮ ਪੱਟਾਂ ਵਾਲੀ ਉਹ ਤਾਂ ਮਰ ਗਈ ਆ ਉਹ ਪੱਟਾਂ ਵਾਲੀ ਮਰ ਗਈ ਆਹੋ ਯਾਰ ਬੜੀ ਚੰਗੀ ਕੰਜਰੀ ਸੀ ਯਾਰ ਮੈਂ 2 ਗਾਣਾ ਨਾਲ ਰਾਤਾ ਫਰੀ ਦਿੰਦੀ ਸੀ ਓਏ ਏਡੀ ਚੰਗੀ ਕੰਜਰੀ ਦੁਆ ਕਰ ਲਈ ਕੰਜਰੀ ਲਈ ਆ ਥੋੜੀ ਸ਼ਲਵਾਰਾਂ ਉੱਚੀਆਂ ਕਰ ਲਿਆ ਕੰਜਰੀ ਦੀ ਦੁਆ ਇਹ ਕੰਜਰੀ ਲਈ ਦੁਆ ਕਰਨ ਲੱਗੇ ਉਹ ਕੰਜਰੀ ਕੋ ਸਾਡੀ ਆਪਣੀ ਸੀ ਯਾਰ ਸਾਡਾ ਮੁੰਸ਼ੀ ਯਾਰ ਕੀ ਹੈ ਮੁੰਸ਼ੀ ਦੁਆ ਕਰ ਲੈਂਦੇ ਯਾਰ ਜੱਫੀ ਕੁੜੀ ਦੇ ਪਾਵੇ ਇੱਕ ਵਾਰ ਗੁਜਰਾ ਮੰਜੀ ਦੀ ਜਵਾਨੀ ਜਦੋਂ ਇਕੱਠੇ ਸੌਣਾ ਪਿਆ ਏ ਬਬਲੂ ਪਾ ਬਬਲੂ ਪਾ ਬਬਲੂ ਪਾ ਇਹ ਮਰਨ ਵਾਲੀ ਦੀ ਖੁਆਇਸ਼ ਉੱਤੇ ਉੱਤੋਂ ਰੱਖ ਕੇ ਇੱਕ ਵਾਰੀ ਫੇਰ ਬਬਲੂ ਪਾ ਇਹਨਾਂ ਸਾਰਿਆਂ ਗਾਣੇ ਦਾ ਗੁਨਾਹ ਮਰਨ ਵਾਲੇ ਦੇ ਭਰਾ ਨੂੰ ਪਹੁੰਚੇ ਆਮੀਨ ਮਰਨ ਵਾਲੇ ਦੇ ਭਰਾ ਨੂੰ ਪਹੁੰਚੇ मैं क्या सोने इधर पे आओ ਇੱਧਰ ਤੇ ਬੈਠੋ ਇਹ ਮੇਰੀ ਕਦਰ ਆ ਜੀ। इधर पे आज बैठना ਮੈਂ ਇਹੋ ਤੇ ਬਰਦਾਸ਼ਤ ਕਰਦਾ ਸਾਡੀ ਟੱਚ 0 ਮੀਟਰ ਆ ਕੀ ਇਹ 0 ਮੀਟਰ ਹੈ Yes, I all am in touch 0 meter. ਉਹ ਜਿਹਦੀ ਤੂੰ ਕਜ਼ਨ ਹੈ ਸਾਨੂੰ ਪਤਾ ਹੈ ਕਿਸੇ ਮੀਟਰ ਚਲਾ ਕੇ ਤੇ ਮੁੜ ਪਿਛਾ ਕੀਤਾ ਹੈ ਇਹ ਮੈਨੂੰ ਸਾਰਾ ਇਲਮ ਮੈਂ ਬੜੀਆਂ ਵਰਕਸ਼ਾਪਾਂ ਦਲੀਲ ਹੋਇਆ ਇਹ ਹੋ ਜਾਂਦਾ ਪਿਛਾ मैं क्या मेरी गाल सुनो ਜੇ ਨਾ ਸੁਣੀਏ ਤਾਂ ਫਿਰ पियोगे ਇਹ ਮੇਰਾ ਖਿਆਲ ਹੈ ਕਿ ਤੁਸੀਂ ਸਾਡੀ ਪ੍ਰਾਪਤੀ ਪੀਓਗੇ ਅਸੀਂ ਕੁਝ ਪੀਏ ਨਾ ਪੀਏ ਤੁਸੀਂ ਲੈ ਦੇ ਜਾਣਾ ਹਾਂਜੀ ਕੀ ਕਹਿ ਰਹੇ ਹੋ ਜਨਾਬ मैं क्या जी की खाओ पियोगे ਆਰਾਮ ਨਾਲ ਸਾਥ ਬਾਹਰ ਦੇ ਮੁਲਕੋਂ ਆਇਆ ਤੈਨੂੰ ਪਤਾ ਉਹਦਾ ਮੇਮਾ ਉੱਥੇ ਫੌਤ ਕਰਕੇ ਆਇਆ ਹਾਂ ਬਈ ਦੱਸ ਮੇਰੇ ਪਿਓ ਨੇ ਕਿਸ ਦਾ ਕੋਈ ਲੈਣਾ ਇਹ ਜਾਇਦਾਦ ਤੁਹਾਡੇ ਬਾਪ ਦੀ ਹੈ ਜੀ ਬਿਲਕੁਲ ਐ ਸਪੀਕਰ ਪਏ ਆ ਐ ਸਪੀਕਰ ਹਾਂ ਜਦੋਂ ਮੁਜਰਾ ਵੇਖਦੇ ਹੁੰਦੇ ਸੀ ਹਾਏ ਐ ਸੇਬ ਤੇ ਮੁਜਰਾ ਹੁੰਦਾ ਸੀ ਇੱਥੇ ਐ ਸਪੀਕਰ ਨੇ ਹਾਂਜੀ, ਹਾਂਜੀ, ਵੱਜਣਾ ਹਾਂਜੀ। ਇੱਥੇ ਕੰਜਰੀਆਂ ਨੇ ਨੱਚਣਾ ਹਾਏ, ਹਾਏ। ਇੱਥੇ ਮੇਰੇ ਪਿਓ ਨੇ ਵੇਖਣਾ ਹਾਏ, ਹਾਏ। ਕੰਜਰੀਆਂ ਇੱਥੇ ਨੱਚਦੀਆਂ ਸਨ ਹਾਂਜੀ, ਹਾਂਜੀ। ਓਏ ਕੰਜਰੀਆਂ ਤੋਂ ਯਾਦ ਹੈ ਕੀ ਹਾਲ ਹੈ ਤੇਰੀ ਫੈਮਿਲੀ ਦਾ ਯਾਰ ਓ ਯਾਰ ਮੁਜਰਾ ਦੇਖਣ ਦਾ ਸ਼ੌਕ ਸੀ ਉਹ ਤੇਰਾ ਪਿਓ ਮੁਜਰਾ ਵੇਖਦਾ ਸੀ ਆਹੋ ਯਾਰ ਇਹਨੂੰ ਵੀ ਨਚਾ ਪਿਓ ਤੇ ਜਾ ਤੇਰੀ ਮਿਹਰਬਾਨੀ ਇਹਨੂੰ ਨਚਾ ਖਾਨਾ ਖਰਾਬਾ ਮਰ ਗਿਆ ਹੁਣ ਮੈਂ ਵੀ ਮਰ ਜਾਂਦਾ इधर आओ मेरी जान मेरी जिंदगी हाय ना तड़कना से पैसे ਇਹ ਮੈਂ ਤੁਹਾਡੇ ਵਾਸਤੇ ਹੀ ਕਰ ਰਿਹਾ ਮੈਂ ਇਹਨੂੰ ਆਪ ਨੂੰ ਕੋਈ ਨਹੀਂ ਲੋੜ ਤੁਸੀਂ ਬੱਚੋ ਬੋਲਣਾ ਨਾ ਫਿਰ ਇਹ ਕਰੇਗੀ ਨਹੀਂ ਆਏ ਮੈਂ ਆਏ ਮੈਨੂੰ ਡਰ ਲੱਗ ਰਿਹਾ ਤਾਂ ਲੱਕ ਹੀ ਨਾ ਟੁੱਟ ਜਾਏ मेरी गाल सुनो तुसी बाकी बाहर ने मुल्क आया ना ਇਹ ਬਾਹਰ ਦੇ ਮੁਲਕੋਂ ਆਇਆ ਜੀ ਮੈਂ ਤੇ ਅੰਦਰਲੇ ਮੁਲਕੋਂ ਆਇਆ ਜੀ नहीं ਇਹ ਮੇਰਾ ਬਚਪਨ ਦਾ ਛੋਟੇ ਅਸੀਂ ਇਕੱਠੇ ਹੀ ਹੁੰਦੇ ਸਾਂ ਫਿਰ ਬਾਹਰ ਚਲਾ ਗਿਆ अच्छा जी ਹਾਂਜੀ ਬਾਹਰ ਦੇ ਮੁਲਕ ਕੀ ਕਰਦਾ ਰਿਹਾ ਉੱਥੇ ਆਪਾਂ ਜੋ ਇੱਥੋਂ ਕਰਦਾ ਗਿਆ ਸੀ ਉਹ ਉੱਥੇ ਕਰ ਰਿਹਾ ਸੀ ਹਾਂਜੀ ਇਹ ਇੱਥੇ ਮਲਕਾਂ ਦੇ ਮੁੰਡੇ ਨਾਲ ਫਿਰਦਾ ਸੀ ਉੱਥੇ ਕਿਧਰ ਲਾਲਿਆ ਮੇਰਾ ਯਾਰ ਸੀ ਮਲਕਾ ਦਾ ਮੁੰਡਾ ਮੈਂ ਹੀ ਆ ਜੀ मैं मेरा मतलब है कि तुसी ऐ वो करो ना मेरे नाल छिया करो तुसी ਸਾਹਿਬ ਜੀ ਇਹਦੇ ਨਾਲ ਵਿਆਹ ਕਰ ਲਓ ਕੁੜੀ ਬੜੀ ਫਿੱਟ ਜੇ ਨਹੀਂ ਯਾਰ ਪਹਿਲੇ ਉਹਦੀ ਕਜ਼ਨ ਨੇ ਉਹਨੇ ਕੋਈ ਰਿਸ਼ਤਾ ਲੱਭਿਆ ਹੋਰ ਮੇਰੇ ਵਾਲਦ ਸਾਹਿਬ ਹਾਂਜੀ ਇਹ ਜਾਇਦਾਦ ਇੱਥੇ ਹੈ ਕਮਰਾ ਹੈ ਤੁਹਾਡੀ ਵਾਲਦਾ ਦਾ ਅੱਛਾ ਇਹ ਕਮਰਾ ਪਿੱਛੇ ਹਾਂਜੀ ਹਾਂ ਇਹ ਖਿੜਕੀ ਸੀ ਅੱਛਾ ਉਹ ਕਮਰੇ ਚ ਮੇਰੀ ਵਾਲਦਾ ਉੱਥੇ ਕੱਪੜੇ ਬਦਲਦੀ ਹੁੰਦੀ ਸੀ ਅੱਛਾ ਉਹ ਮੇਰੀ ਵਾਲਦਾ ਉਸ ਕਮਰੇ ਬਦਲ ਹਾਂਜੀ, ਹਾਂਜੀ। ਇਹ ਕਮਰੇ ਸੁਣਿਆ ਮੇਰਾ ਵਾਲਦ ਤੇਰੀ ਮਾਂ ਨਾਲ ਜ਼ੇਨ ਬਦਲਦਾ ਸੀ ਹਾਂ ਓਏ ਇਹ ਖਿੜਕੀ ਆ ਭਾਈ ਹਾਂ। ਜਦੋਂ ਰੇਟ ਹੁੰਦਾ ਸੀ ਤੇਰੇ ਵਾਲ ਸਾਹਿਬ ਇਧਰ ਨੂੰ ਗਏ ਉਹਦਾ ਕਿੱਟਾ ਟੁੱਟ ਗਿਆ ਇੱਥੋਂ ਅੱਪਾ ਜੀ ਲੰਗੜੇ ਹੋਏ ਸਨ ਯਾਰ ਇੱਥੋਂ ਅੱਛਾ ਜੀ ਹੋਰ ਕੋਈ ਲੈਣ ਦੇਣ ਇਹ ਕਮਰਾ ਹੈ ਅੰਦਰ ਹਾਂ। ਉਹ ਅਸੀਂ ਬੰਦ ਰੱਖਿਆ ਹੈ ਨੋ ਕਮਰਾ ਖੋਲ ਦੋ ਅੱਜ ਤੋਂ ਬਾਅਦ ਮੈਂ ਇੱਥੇ ਰਵਾਂਗਾ ਔਰ ਐਲਾਨ ਕਰਾ ਦੋ ਮੈਂ ਉਦੋਂ ਜਾਣਾ ਜਿਹਦਾ ਸਭ ਕੁਝ ਹੈ ਮੈਂ ਦੇ ਕੇ ਜਾਣਾ ਅਸੀਂ ਉਦੋਂ ਉੱਥੇ ਜਾਣਾ ਜਦੋਂ ਤੱਕ ਅਸੀਂ ਤੇਰੀ ਕਜ਼ਨ ਨੂੰ ਮਾਂ ਨਾ ਬਣਾ ਲਿਆ ਬਸ ਅਸੀਂ ਸ਼ਾਦੀ ਕਰਨੀ ਹੈ ਸਾਹਿਬ ਜੀ ਮੇਰੀ ਇਹਦੇ ਨਾਲ ਸ਼ਾਦੀ ਕਰਾ ਦਿਓ ਤੁਸੀਂ ਤਾਂ ਕਰਨੀ ਨਹੀਂ ਤੁਸੀਂ ਤਾਂ ਵੱਡੇ ਆਦਮੀ ਹੋ ਅੱਛਾ ਮੈਂ ਪੁੱਛ ਰਿਹਾ ਕਿ ਪਹਿਲੇ ਕੋਈ ਚੱਕਰ ਬੱਕਰ ਤਾਂ ਨਹੀਂ ਚੱਲ ਰਿਹਾ ਨਹੀਂ। ਸ਼ਾਦੀशुदा ਤਾਂ ਨਹੀਂ नहीं ਕਿਸੇ ਨਾਲ ਕੋਈ ਚੱਕਰ ਕੋਈ ਰੌਲਾ नहीं ਇਹ ਬਲੇਡ ਦੇ ਪੀਰਾਂ ਦੀ ਯਾਦ ਚ ਮਾਰੇ ਜੇ ਆਓ ਚਲ ਕਮਰਾ ਖਾਓ आओ ਆਓ ਜੀ ਆਓ ਇਹ ਕਮਰਾ ਖਾ ਲਓ ਬੋਲ ਕਮਰਾ ਇਹ ਤਾਂ ਸਾਨੂੰ ਕਮਰਾ ਖਾਓ ਆਏ ਮੈਂ ਤੇਰੇ ਸਦਕੇ ਜਾ ਚਲੋ आजो जी ਚਲੋ 4 ਵਜੇ ਤੂੰ ਪਹਿਲੇ ਆਇਆ ਮੈਂ ਤੇਰੀ ਭੈਣ ਕੱਢ ਲੈਣੀ ਸਮਝ ਆਈ ਬੇਵਕੂਫ ਆਦਮੀ ਤੈਨੂੰ ਪਿਆ ਵੀ ਜਦੋਂ ਕਲੀਨਿਕ 'ਚ ਸਵੇਰੇ ਆਵੇਂ ਪੁੱਤਰ ਕੁਆਲੀਆਂ ਲਾਇਆ ਕਰ ਉੱਚੀ ਆਵਾਜ਼ ਨਾਲ ਵਾਲੀਆਂ ਨੂੰ ਅਗਰਬੱਤੀਆਂ ਲਾਇਆ ਕਰ ਇਹ ਤਾਂ ਬਰਕਤ ਪੈਂਦੀ ਆ ਬਾਹਰ ਟਾਉਂਦੇ ਬਹੁਤੇ ਡਾਕਟਰ ਸਾਹਿਬ अस्सलामुअलैकुम ਵਾਲੇਕੁਮ ਸਲਾਮ डॉक्टर ਵਾਲੇਕੁਮ ਸਲਾਮ ਵਾਲੇਕੁਮ ਸਲਾਮ ਇਹ ਸਦਾਰੇ ਦੀ ਨਰਸ ਹੈਗੀ ਇਹ जी ਇਹ ਨਰਸ ਨਹੀਂ ਹੋਏ ਜਲਸਾ ਹੈ ਟੂਰ ਖਾਮ ਵਾਲੀ ਹੈ ਲੋਕਲ ਦੁੱਖ ਤਾਂ ਮੈਂ ਕੁਛ
ਪਰਸੋਂ ਤੋਂ ਲੈ ਲਿਆ ਵਾ ਖਰੀ ਆਹ ਪੈਨਸਲ ਕਿਧਰ ਬਾਈ ਪੈਨਸਲ ਕਿਧਰ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸਿਆ ਹੀ ਨਹੀਂ, ਤੁਸੀਂ ਆਉਂਦੇ ਚਲੋ ਅਸੀਂ ਤੇਲ ਹੀ ਚੋ ਦਿੰਦੇ। ਤੇਲ ਚੋਣਾ ਨਹੀਂ ਪੁੱਤਰੋ, ਮੇਰੀ ਤਲੀ ਤੇ ਲਾਉਣਾ ਥੋੜਾ ਜਿਹਾ। ਮੈਂ ਤਲੀ ਤੇ ਲਾ ਕੇ ਤੈਨੂੰ ਚੰਡਾ ਮਾਰਨਾ। ਬੇਵਕੂਫ ਹੋ ਗਿਆ, ਪਾਗਲ ਹੋ ਗਿਆ। ਤੇਲ ਤੈਨੂੰ ਪਤਾ ਕਲੀਨਿਕ ਤੋਂ ਕੇਸ ਬਿਲਕੁਲ ਦੂਰ ਰੱਖਣਾ। ਉਹ ਕਿਉਂ ਜੀ? ਉਹ ਰੇਟ ਬਹੁਤ ਵੱਧ ਗਿਆ ਤੇਲ ਦਾ। ਇਹ ਕਲੀਨਿਕ ਦੇ ਅੰਦਰ ਤਾਂ ਲਿਆਉਣਾ ਹੀ ਨਹੀਂ ਤੇਲ। ਲੋਕਾਂ ਨੂੰ ਵੈਸੇ ਸਕੂਨ ਮਿਲਣ ਲੱਗ ਜਾਣਾ ਪੁੱਤਰ। ਜਿਹੜੀਆਂ ਐਂਬੂਲੈਂਸਾਂ ਹੁਣ ਪਾਥੀਆਂ ਤੇ ਕਰਦੇ ਹੀ ਆ ਜੀ। ਨਾ ਪੁੱਤਰ, ਪੈਨਸਲ ਕਿੱਥੇ ਆ? ਪੈਨਸਲ ਮੈਡੀਸਨ ਤੇ ਬੈਟਿਕ ਐਕਸ਼ਨ ਕਰਨੀ ਆ ਪੁੱਤਰ ਓਏ। ਅਸੀਂ ਜ਼ੁਬਾਨੀ ਮੂੰਹ ਜ਼ੁਬਾਨੀ ਰੱਟਾ ਲਵਾਈਦਾ ਮਰੀਜ਼ ਨੂੰ। ਮਰੀਜ਼ ਜਿੰਨੇ ਵੀ ਨੇ ਨਾ ਹਾਂਜੀ। ਸਾਰਿਆਂ ਨੂੰ ਡਬਲ ਇੱਕ ਬੈੱਡ ਤੇ ਨਾ ਦੋ ਜਣਿਆਂ ਨੂੰ ਪਾ ਦੇ। ਇਹ ਨਰਸ ਮੈਂ ਨਾ ਉੱਤੇ ਥੱਲੇ ਰੱਖ ਕੇ ਦੋ ਇਕੱਠੇ ਚੈੱਕ ਕਰਨੇ ਆ। ਮੇਰੇ ਕੋਲ ਟਾਈਮ ਨਹੀਂ ਹੈ ਪੁੱਤਰ, ਮੈਨੂੰ ਜਲਦੀ ਬਹੁਤ ਆ। ਡਾਕਟਰ ਤੁਹਾਡੀ ਸਾਹਿਬ ਜੀ ਟਾਈਮਿੰਗ ਦਾ ਮਸਲਾ ਵਾ ਤੇ ਤੁਸੀਂ ਪਹਿਲੇ ਉਹ ਹੱਲ ਕਰ ਆਉਣਾ ਸੀ। ਡਾਕਟਰ ਸਾਹਿਬ ਤੇਰੀ ਵਜ੍ਹਾ ਨਾਲ ਬਣਿਆ, ਤੇਰੀ ਵਜ੍ਹਾ ਨਾਲ ਬਣਿਆ। ਤੂੰ ਜਿਹੜਾ ਜਜ਼ਬਾਤੀ ਹੋ ਜਾਂਦਾ। ਮੇਰੀ ਵੀ ਟਾਈਮਿੰਗ ਅੱਗੇ ਪਿੱਛੇ ਕੀਤੀ ਪਈ। ਕਾਹਦੇ ਸਪੈਸ਼ਲਿਸਟ ਹੋ ਤੁਸੀਂ ਡਾਕਟਰ? ਮੈਂ ਡਾਕਟਰ ਸਾਹਿਬ ਮੇਰੀ ਗੱਲ ਸੁਣੋ, ਜੀ। ਤੁਸੀਂ ਮਰੀਜ਼ਾਂ ਨੂੰ ਦੋਵਾਂ ਇਕੱਠੀਆਂ ਚੈੱਕ ਕਰਦੇ ਹੋ। ਮੈਂ ਡਬਲ ਚੈੱਕ ਕਰਦਾ ਕਿਉਂਕਿ ਸਿੰਗਲ ਨੂੰ ਉਹਨੇ ਪੈਸੇ ਵੱਧ ਬਣੇ ਆ, ਇਸ ਕਰਕੇ ਦੋ ਜਣੇ ਰਲ ਕੇ ਦਿਖਾਉਣ। ਡਾਕਟਰ ਸਾਹਿਬ ਅਸੀਂ ਤਾਂ ਅਗਲੇ ਦਾ ਫਾਇਦਾ ਕੱਢਿਆ, ਮਰੀਜ਼ ਦਾ ਫਾਇਦਾ ਕੱਢਦਾ ਹੈ। ਇਹ ਤੋਂ ਪਰੇ ਨਹੀਂ, ਡਾਕਟਰ ਦੋਵਾਂ ਸਾਈਡਾਂ ਤੋਂ ਵੀ ਚੈੱਕ ਕਰ ਦਿੰਦੇ। ਡਾਕਟਰ ਸਾਹਿਬ ਇੱਧਰ ਆ ਬੈ। ਐਡੀ ਤਿਆਰ ਹੋ ਕੇ ਆਉਣ ਦੀ ਕਿਹੜੀ ਲੋੜ ਆ ਤੈਨੂੰ ਹਸਪਤਾਲ ਦੇ ਵਿੱਚ ਹੈ? ਇਹ ਬਸ ਜੀ ਮਰੀਜ਼ ਦੇ ਬੈੱਡ ਦੀ ਚਾਦਰ ਬਦਲਣੀ ਹੁੰਦੀ, ਉਹਦੇ ਲੱਕ ਦੀ ਬਦਲ ਲੈਂਦੀ ਆ। ਹੈ ਐਡੀ ਤਿਆਰੀ ਕਰਨੀ ਤਿਆਰੀ ਐਡੀ ਕੋਈ ਜ਼ਰੂਰੀ ਨਹੀਂ ਹੁੰਦੀ ਜਿੱਡੀ ਤੂੰ ਕੀਤੀ ਆ। ਡਾਕਟਰ ਸਾਹਿਬ ਅੱਛਾ ਤੂੰ ਮਰੀਜ਼ ਮੈਨੂੰ ਲੱਗਦਾ ਇਥੋਂ ਕਿਤੇ ਲੈ ਜਾਣੇ ਕਿਤੇ ਹੋਰ ਪਾਸੇ ਮੈਨੂੰ ਲੱਗਦਾ। ਉਹ ਬਿਮਾਰ ਬੰਦੇ ਆ, ਉਹ ਤਾਂ ਅੱਗੇ ਹੀ ਇਸ ਕੰਮ ਦੇ ਤਲਾਸ਼ 'ਚ ਹੁੰਦੇ ਆ। ਕਿਉਂਕਿ ਬਿਮਾਰ ਜਦੋਂ ਬੰਦਾ ਹੁੰਦਾ ਉਹਦਾ ਟੈਂਪਰੇਚਰ ਵਧਿਆ ਹੁੰਦਾ, ਜਿਸਮ ਗਰਮ ਹੋਇਆ ਹੁੰਦਾ, ਉਹ ਤਾਂ ਪਰੇ ਰਹਿਣਾ, ਉਹ ਤੋਂ ਫਰਕ ਰੱਖਣਾ ਮਰੀਜ਼ ਤੋਂ। ਕਿਉਂਕਿ ਮਰੀਜ਼ ਨੂੰ ਅਸੀਂ ਕੀ ਕਹਿ ਲੈਣਾ ਹੈ? ਉਹ ਤਾਂ ਮਰੀਜ਼ ਆ ਨਾ, ਉਹ ਤਾਂ ਪਰਚਾ ਸਹੀ ਤਰ੍ਹਾਂ ਹੋਣਾ। ਇਹਦੀ ਡਿਊਟੀ ਵੀ ਉਹ ਪੱਠਿਆਂ ਵਾਲੇ ਵਾਰਡ 'ਚ ਆ ਜੀ। ਉਹਦੇ ਤੁਰਦੀ ਫਿਰਦੀ ਮਰੀਜ਼ਾਂ ਦੇ ਵੇਖ ਕੇ ਪੱਠੇ ਠੀਕ ਹੋਣ ਲੱਗ ਪਏ। ਬਸ ਇਹਨੂੰ ਪੱਠਿਆਂ ਵਾਲੇ ਪਾਸੇ ਜਿੰਨਾ ਮਰਜ਼ੀ ਫਿਰੇ, ਉੱਲੂ ਦੇ ਪੱਠਿਆਂ ਵਾਲੇ ਪਾਸੇ ਨਹੀਂ ਜਾਣ ਦੇਣਾ। ਉਹ ਬਦਤਮੀਜ਼ੀ ਕਰਦੇ ਪੁੱਤਰ ਓਏ। ਡਾਕਟਰ ਸਾਹਿਬ ਜੀ। ਮੇਰਾ ਦਿਲ ਬੜਾ ਘਬਰਾਉਂਦਾ ਹੈ। ਬਹੁਤੇ ਬੰਦੇ ਦੇਖ ਕੇ ਘਬਰਾਉਂਦਾ, ਘੱਟ ਬੰਦੇ ਦੇਖ ਕੇ ਘਬਰਾਉਂਦਾ। ਡਾਕਟਰ ਸਾਹਿਬ ਜਦੋਂ ਕੋਈ ਪੈਸੇ ਘੱਟ ਦੇਵੇ ਜੀ। ਉਹ ਤਾਂ ਘਬਰਾਉਣਾ ਚਾਹੀਦਾ ਪੁੱਤਰ। ਮੈਨੂੰ ਪੈਸੇ ਘੱਟ ਕਿਤੇ ਗਿਆ, ਮੇਰਾ ਆਪਣਾ ਥੋੜਾ ਜਿਹਾ ਕਿੰਨੀ ਕਿ ਡਰਾਮੇ ਦੇ ਪੈਸੇ ਮੈਂ 7 ਦਿਨ ਮਿਹਨਤ ਕਰਾਂ, ਮੈਨੂੰ ਘੱਟ ਮਿਲਣ, ਮੇਰਾ ਦਿਲ ਘਬਰਾਉਣਾ ਹੀ ਹੈ। ਇਹ ਹਰ ਬੰਦੇ ਦਾ ਘਬਰਾਉਂਦਾ ਪੁੱਤ। ਐਸ ਹਸਪੀਟਲ 'ਚ ਕਿੰਨੀ ਤਨਖਾਹ ਵਾ ਤੇਰੀ? ਡਾਕਟਰ ਸਾਹਿਬ ਨੂੰ ਦੱਸੋ। ਡਾਕਟਰ ਸਾਹਿਬ ਮੇਰੀ ਇੱਥੇ 50,000 ਤਨਖਾਹ ਹੈ। ਝੂਠੀ ਆ, ਝੂਠੀ ਆ। ਕਿਉਂ? ਜਿਹੜਾ ਫੈਸਲਾਬਾਦ ਦਾ ਰੇਟ ਆ ਉਹ ਦੱਸ। ਰੁਪਈਆ 3500 ਬੰਦੇ 7। ਉਹ ਤੈਨੂੰ ਹਸਪੀਟਲ ਦਾ ਪੁੱਛਣ ਦੇ, ਤੂੰ ਫੀਜਾਂ ਦੇ ਡੇਰੇ ਦਾ ਦੱਸੀ ਜਾਂਦਾ। 8ਵਾਂ ਉਹ ਦਾਵਾ ਜਿਹਦੀ ਬੈਠਕ ਹੁੰਦੀ ਆ। ਅੱਛਾ ਉਹ ਆਪਣੀ ਵਾਰੀ ਲੈ ਕੇ ਰੌਲਾ ਪਾਣਾ, ਕਹਿੰਦਾ ਚੁੱਕੋ ਇੱਥੋਂ ਮੇਰਾ ਆਬਾ ਆ ਗਿਆ ਵਾ। अच्छा बात सुनिए, ऐसा करें आप परेशान ना हो। ਡਾਕਟਰ ਸਾਹਿਬ दिल में क्या होता क्या आपके? ਪਤਾ ਨਹੀਂ ਡਾਕਟਰ ਸਾਹਿਬ ਇੱਥੇ ਘਬਰਾ ਪੈਂਦਾ ਹੈ। ਇੱਥੇ ਹੀ ਮੇਰੇ ਪੈਂਦਾ, ਇੱਥੇ ਹੀ ਮੇਰੇ ਪੈਂਦਾ। ਘਬਰਾ ਪਤਾ ਕਿਉਂ ਪੈਂਦਾ ਵਾ? ਇਹ ਤੂੰ ਆਪਣੇ ਘਬਰਾ ਨੂੰ ਨਾ ਮੇਰੇ ਘਬਰਾ ਦੇ ਉੱਤੇ ਲਾ ਦੇ। ਫਿਰ ਦੇਖੀ ਇਸ ਕੰਜੇ ਨੂੰ ਘਬਰਾ ਪੈ ਜਾਣਾ। ਇਹ ਕੁਛ ਸ਼ਾਇਦ ਦੇਖੀ ਨਹੀਂ ਜਾਂਦੀ ਹੈ। ਅੱਛਾ ਜੀ ਤੁਹਾਨੂੰ ਮੈਡੀਸਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣਾ ਏਟੀਐਮ ਦੂਸਰੀ ਸਾਈਡ ਤੇ ਕਰ ਲਓ। ਦਬਾਓ ਪੈ ਜਾਂਦਾ। ਡਾਕਟਰ ਸਾਹਿਬ ਜੀ, ਨੂੰ ਜੀ। ਚੈੱਕ ਕਰੋ ਨਾ, ਇੱਥੇ ਘਬਰਾ ਪੈਂਦਾ ਹੈ। ਮੈਨੂੰ ਇੱਥੇ ਪੈਂਦਾ ਘਬਰਾ ਇੱਥੇ? ਹਾਂਜੀ ਹਾਲਾਂਕਿ ਇੱਥੋਂ ਦੀ ਪੈਂਦਾ ਨਹੀਂ ਆ, ਇੱਥੇ ਤੱਕ ਆਉਂਦਾ ਵਾ ਜੀ। ਘਬਰਾ ਇੱਧਰ ਪੈਂਦਾ ਉਹ, ਹਾਂਜੀ ਇੱਕ ਪਾਸੇ ਪੈਂਦਾ ਕਿ ਦੋਵਾਂ ਪਾਸੇ ਪੈਂਦਾ ਘਬਰਾ? ਡਾਕਟਰ ਸਾਹਿਬ ਇੱਧਰ ਹੀ ਇੱਕ ਪੈਂਦਾ ਸਾਈਡ ਤੇ ਪੈਂਦਾ ਘਬਰਾ। ਹਾਂਜੀ ਕਰ ਸਾਹਿਬ। ਕੋਈ ਨਹੀਂ, ਕੋਈ ਬਾਤ ਨਹੀਂ, ਕੋਈ ਬਾਤ ਨਹੀਂ। ਬੈਜੋ ਦੋਸਤੋ, ਬੈਜੋ ਬੜੀ ਦੂਰੋਂ। ਸਿਰਫ 2 ਦਿਨ ਮੈਂ ਫੈਸਲਾਬਾਦ ਬਹਿਣਾ, ਸਿਰਫ ਤੁਹਾਡੀ ਵਜ੍ਹਾ ਨਾਲ। ਕਿਉਂਕਿ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਨੇ। 2 ਦਿਨ ਪੈਂਦੇ ਨਹੀਂ ਤੇ ਸ਼ਾਹਕੋਟ ਸੋਹਣਾ ਮੰਨੀਆਂ ਪੀੜੀਆਂ ਦਾ ਕੰਮ ਕਰਦੇ ਆ। ਉੱਥੇ ਮੈਂ ਸੋਹਣੀ ਠਕਾਈ ਕਰਦਾ, ਉਹ ਠਕਾਈ ਵੇਚਦੇ ਮੈਂ ਇੱਥੇ ਆਇਆ। ਮੰਜੀ ਪੀੜੀ ਮੈਂ ਜਿੱਦਾਂ ਦੀ ਠੋਕ ਦੇਣਾ ਪੁੱਤਰ, ਤੁਹਾਡੀ ਮੈਂ ਮੰਜੀ ਠੋਕ ਦੇਵਾਂ। ਤੁਸੀਂ ਸਾਰੀ ਜ਼ਿੰਦਗੀ ਮੰਜੀ ਹੈ ਮੇਰੇ ਕੋਲ ਹੀ ਡਾਊਨ। ਇਧਰੋਂ ਟਿੱਡੀ ਹੋਵੇ, ਉਧਰੋਂ ਮੈਂ ਠੋਕ ਦਿਆਂ। ਮੈਂ ਤਾਂ ਐਡੀ ਸੋਹਣੀ ਠਕਾਈ ਕਰਦਾ ਪੁੱਤਰ। ਦਿਲ ਕਿਤੋਂ ਘਬਰਾਉਂਦਾ। ਡਾਕਟਰ ਸਾਹਿਬ ਇੱਥੋਂ ਘਬਰਾਉਂਦਾ ਤੇ ਅੱਗ ਲੱਗ ਜਾਂਦੀ ਹੈ। ਅੱਗ ਲੱਗਦੀ ਹੈ ਪੁੱਤਰ ਓਏ ਜਦੋਂ ਦਿਲ ਘਬਰਾਉਂਦਾ। ਇਹਦੇ ਨਾਲ ਕੋਈ ਸੌਂਦਾ। ਤੇ ਕਿਹੜੇ ਟਾਈਮ ਨਾ ਆਉਂਦਾ? ਪੈਸੇ ਨਹੀਂ ਘਟਾਉਂਦਾ ਤੂੰ ਨਾ ਤੇ ਏਦਾਂ ਮੁਕਤ ਕਰੇ। ਬਾਰੀ ਲਾਉਂਦਾ। ਉਹ ਤਾਂ ਨਹੀਂ ਹੋਣਾ ਸਾਰੀ ਰਾਤ ਸੌਂਦਾ। ਚਲੋ ਕੁਛ ਤੇ ਬਣਾਉਂਦਾ। ਤੁਹਾਡੀ ਇਧਰਲੀ ਸਾਈਡ ਤੇ ਅੱਗ ਲੱਗਦੀ ਆ। ਹਾਂਜੀ ਐ ਫੜ ਉੱਥੇ ਰੱਖ ਜਿੱਥੇ ਤੇਰੇ ਦਰਦ ਘਬਰਾ ਜਾ ਪੈਂਦਾ। ਦੁੱਖ ਲੱਗਾ। ਓਹੋ ਜੇ ਪੈਨਸਲ ਹੁੰਦੀ ਤਾਂ ਮੈਂ ਤੈਨੂੰ ਅੱਲਾ ਦੀ ਕਸਮ ਦਵਾਈ ਲਿਖ ਦੇਣੀ। ਹੁਣ ਪੈਨਸਲ ਹੀ ਨਹੀਂ, ਮੈਂ ਕਿੱਦਾਂ ਲਿਖ ਦਵਾਂ? ਪੈਨਸਲ ਫੜ ਲਾ ਕਿਤੇ। ਇੱਥੇ ਹਸਪੀਟਲ ਦਾ ਇੱਕ ਦਾ ਕਮਰਾ ਘੱਟ ਬਣਾ ਲੈਂਦਾ, ਕੋਈ 12 ਪੈਨਸਲਾਂ ਦਾ ਰੱਖ ਲੈਂਦਾ ਇੱਥੇ।
ਤੁਹਾਨੂੰ ਨਹੀਂ ਪਤਾ ਪੈਨਸਲ ਨਹੀਂ ਹੈਗੀ हाँ ਤੁਸੀਂ ਨਾ ਮੋਬਾਈਲ ਨੰਬਰ ਦੇ ਦਿਆ ਕਰੋ ਤੇ ਆਪ ਹੀ ਉੱਥੇ ਮੈਡੀਕਲ ਸਟੋਰ ਵਾਲੇ ਨਾਲ ਗੱਲ ਕਰਾ ਦੇ अच्छा मैं आपको मेडिसिन लिख के दे रहा हूँ जी डॉक्टर साहब आप जब ये मेडिसिन लेने जाए ना आपको दिल कहाँ पे घबराता है ज्यादा घबराता है ਇੱਥੇ ਘਬਰਾਹਟ ਹੈ 24 घंटे किहड़े टाइम घबराਉਂਦਾ ਜ਼ਿਆਦਾ ਡਾਕਟਰ ਸਾਹਿਬ 24 ਘੰਟੇ 24 ਘੰਟੇ ਘਬਰਾਈ ਜਾਂਦਾ ਤੇਰਾ ਦਿਲ ਬਦਲਣ ਨਾਲ ਹੋਇਆ ਪਿਆ ਇਹਨੂੰ ਨਾ ਕੈਪਸੂਲ ਸਰੋਂ ਦੇ ਤੇਲ ਨਾਲ ਲੈ ਕੇ ਦਿਓ ਨਾ ਨਾ ਪੁੱਤਰ ਉਹ ਤਾਂ ਮੈਂ ਦਵਾਈ ਤੈਨੂੰ ਦਿੱਤੀ ਤੇਰਾ ਆਪਣੀ ਤੇਰੀ ਪ੍ਰੋਬਲਮ ਉਹਦੀ ਆਪਣੀ ਪ੍ਰੋਬਲਮ ਆ ਇਹ ਸਰੋਂ ਦਾ ਤੇਲ ਨਾਲ ਤੈਨੂੰ ਕੈਪਸੂਲ ਚੜਨਾ ਪੁੱਤਰ ਓਏ ਇਹ ਸੌਣ ਭਾਦੋਂ ਦਾ ਮਹੀਨਾ ਹੈ ਜੀ ਤਾਂ ਤੇਲ ਲਾਓ ਭਾਵੇਂ ਨਾ ਲਾਓ ਕੈਪਸੂਲ ਚੜ ਜਾਂਦਾ डॉक्टर साहब आपको मैं मेडिसिन लिख के दे रहा हूँ जी डॉक्टर तो साहब आपने मेडिसिन ले लेंगी ना जी डॉक्टर साहब लेनी है मेडिसिन में आपको ओके डॉक्टर लेनी है। बता रहा हूँ, देखो। ओके डॉक्टर साहब ये मैं आपको मेडिसिन लिख रहा हूँ जी ਕਿਉਂਕਿ ਸਾਰਾ ਇਹ ਤੁਸੀਂ ਜਦੋਂ ਦਵਾਈ ਲੈਣ ਜਾਓ ਨਾ ਜੀ ਤੇ ਨਾਲ ਮੈਂ ਤੁਹਾਨੂੰ ਆਪਣੀਆਂ ਵੀ 2 ਗੋਲੀਆਂ ਲੈ ਕੇ ਦੇਤੀਆਂ ਇਹ ਵੀ ਫੜੀ ਲੈ ਆਓ ਕੈਪਸੂਲ ਗੋਲੀਆਂ ਆ ਕਿਹੜਾ ਤੇਰੀ ਮਾਂ ਵਾਲਾ ਮੈਡੀਕਲ ਸਟੋਰ ਜਿੱਥੋਂ ਮਿਲੇਗੀ ਤੈਨੂੰ ਸਮਝ ਆ ਜਾਵੇ ਤੇ ਕੰਜਰਾ ਮੇਰਾ ਨੁਕਸਾ ਚੋਰੀ ਹੋ ਜਾਵੇ ਵਾਹ ਇਹ ਤੈਨੂੰ ਨਹੀਂ ਪੁੱਤ ਇਹ ਉੱਥੇ ਜਾ ਕੇ ਸਮਝ ਆਉਣੀ ਹੈ ਕੀ ਹੈ डॉक्टर साहब ਮੈਨੂੰ ਅੱਗ ਵੀ ਬੜੀ ਲੱਗਦੀ ਹੈ ਤੈਨੂੰ ਅੱਗ ਲੱਗਦੀ ਆ ਹਾਂਜੀ ਕਿਸਰ ਕੋਲ ਦਾ ਛਿਲਕਾ ਲਾ ਕੇ ਨਾ ਉਹਦੇ ਉੱਤੇ ਕੱਛੇ ਤੇ ਉਹ ਪਾਇਆ ਕਰ ਉਹ ਵੇਖਦੇ ਵਾਸਤੇ ਨਾ ਨਾ ਇਹਦੀ ਗੱਲ ਨਾ ਮੰਨਣਾ ਤੁਸੀਂ ਜੀ ਡਾਕਟਰ ਸਾਹਿਬ ਇਹਨੇ ਇਸ ਤਰ੍ਹਾਂ ਹੀ ਆਪਣੀ ਸੱਸ ਠੰਡੀ ਕਰ ਲਈ ਇਹਨੇ ਉਹ ਇੰਨੀ ਠੰਡੀ ਕਰ ਲਈ ਯਾਰ ਮਾੜਾ ਜਿਹਾ ਵੀ ਪੱਖਾ ਚੱਲੇ ਜੰਮ ਜਾਂਦੀ ਹੈ ਹਾਂਜੀ ਉਹ ਕਹਿੰਦੀ ਮੇਰੇ ਜੰਮਦਾ ਕੁਛ ਨਹੀਂ ਮੈਂ ਤਾਂ ਮੈਂ ਕਿਹਾ ਚਲੋ ਹੁਣ ਮਾੜਾ ਮਾੜਾ ਗਰਮ ਪਾਣੀ ਪਾ ਕੇ ਦੀ ਸੱਸ ਮਾੜੀ ਜਿਹੀ ਰਵਾਂ ਕਰੀ ਦੀਆਂ ਹਾਂ ਮੈਨੂੰ ਚੈੱਕ ਕਰੋ ਨਾ ਮੈਂ ਹੁਣ ਤੈਨੂੰ ਕੀ ਚੈੱਕ ਕਰਾਂ ਇਹਦਾ ਪ੍ਰੈਸ਼ਰ ਕਰਕੇ ਨਾ ਇਹਦਾ ਪ੍ਰੈਸ਼ਰ ਕਰਕੇ ਇਹਦੀ ਇਹ ਸਾਈਡ ਹੀ ਲਾ ਦਿਓ ਤਾਂ ਕਿ ਇਹਦੀ ਵਜ੍ਹਾ ਤੋਂ ਤੱਤੀ ਠੰਡੀ ਹੁੰਦੀ ਹੈ ਹਾਂ ਯਾਰ ਇਹਦੀ ਵਜ੍ਹਾ ਨਾਲ ਤੇ ਰੌਣਕ ਉਹ ਹੀ ਲੈ ਗਈ ਤੇ ਫੇਰ ਕੀ ਫਾਇਦਾ ਉਹਦੇ ਚ ਤੇ ਸਾਡੇ 'ਚ ਫਰਕ ਹੀ ਰਹਿ ਜਾਣਾ ਪੁੱਤਰ ਹੈ ਸਾਡੇ 'ਚ ਵੀ ਮਾੜਾ ਜਿਹਾ ਵਾ ਮੋਬਾਈਲ ਦਾ ਹੀ ਫਰਕ ਆ ਹੋਰ ਕੁਝ ਡਾਕਟਰ ਨਹੀਂ ਸਾਹਿਬ ਮੈਨੂੰ ਇੱਕ ਹੋਰ ਮਸਲਾ ਹੈ ਡਾਕਟਰ ਸਾਹਿਬ ਮੈਨੂੰ ਸਾਹ ਬੜਾ ਚੜਦਾ ਹੈ ਇਹਦਾ ਮਤਲਬ ਡਾਕਟਰ ਕੋਲ ਬੈਠਾ ਹੋਵੇ ਤਾਂ ਮਸਲੇ ਵੱਧਦੇ ਰਹਿੰਦੇ ਆਹ ਦਵਾਈ ਤੈਨੂੰ ਮੈਂ ਜਿਹੜੀ ਲਿਖ ਕੇ ਦਿੱਤੀ ਹੈ ਨਾ ਇਹਨੂੰ ਚੁੱਪ ਕਰਕੇ ਖਾ ਲਾ ਪਹਿਲੇ ਠੀਕ ਹੈ ਜੇ ਤਾਂ ਤੈਨੂੰ ਆਰਾਮ ਆ ਗਿਆ ਤਾਂ ਠੀਕ ਹੈ ਜੇ ਨਾ ਆਇਆ ਤਾਂ ਵਾਪਸ ਆਉਣਾ ਤੂੰ ਦੁਬਾਰਾ ਮੇਰੇ ਕੋਲ ਠੀਕ ਹੈ ਡਾਕਟਰ ਹਾਂ ਸਾਹਿਬ ਜੇ ਨਹੀਂ ਤੈਨੂੰ ਫੇਰ ਵੀ ਤੈਨੂੰ ਯਕੀਨ ਮੇਰੇ ਤੇ ਆਉਣ ਡਿਆ ਆ ਪੈਨਸਲ ਤੇ ਰਜਿਸਟਰ ਲਾਇਆ ਆਪ ਹੀ ਲਿਖ ਲਿਖ ਲਈ ਜਾਈਂ ਇਹ ਦਵਾਈ ਜਿਹੜੀ ਹੈ ਨਾ ਜੀ ਉਹ 4 ਕਰੀਮਾਂ ਦੇ ਵਿੱਚ ਹੀ ਘੋਲ ਕੇ ਤੁਸੀਂ ਮੂੰਹ ਤੇ ਲਾ ਲਿਆ ਕਰਦੀ ਹੈ ਜਦ ਬਿਲਕੁਲ ਆਰਾਮ ਆ ਜਾਏ ਓਕੇ ਡਾਕਟਰ ਸਾਹਿਬ ਡਾਕਟਰ ਆਪਣੀ ਮੈਨੂੰ ਇਸ਼ਾਰਾ ਕਰਕੇ ਗਈ ਮੈਨੂੰ ਇਸ਼ਾਰਾ ਕਰਕੇ ਗਈ ਹੈ ਡਾਕਟਰ ਮੈਨੂੰ ਇਸ਼ਾਰਾ ਆਪਣੀ ਕੀਤਾ ਉਹਨੇ ਮੇਰੇ ਹੱਥ ਲਾਇਆ ਸਿਰ ਤੇ ਆਪਣੀ ਵੀ ਦਵਾਈ ਲੈ ਡਾਕਟਰ ਕੋਈ ਚੰਗਾ ਜਿਹਾ ਅਤੇ ਲੋ ਪੜੇ ਲਿਖੇ ਡਾਕਟਰ ਸਾਹਿਬ ਆਏ ਨੇ ਜੀ ਡਾਕਟਰ ਸਾਹਿਬ ਮੇਰੇ ਬੱਚੇ ਨਾਲ ਬਹੁਤ ਜ਼ਿਆਦਤੀ ਹੋ ਗਈ ਹੈ ਚੁੱਪ ਕਰਕੇ ਪਰਚਾ ਕਰਾ ਦਵਾਈ ਨਾਲ ਇਹ ਸ਼ੁਬਾਨ ਨਹੀਂ ਹੈ ਪੈਸੇ ਕਮਾ ਮਾਮਾ ਪੈਸੇ ਕਮਾ ਹੋਰ ਤੈਨੂੰ ਕੀ ਚਾਹੀਦੇ ਇੱਥੇ ਤਾਂ ਰੇਟ ਤੇਰਾ ਸਹੀ ਲੱਗ ਜਾ ਇਹ ਸ਼ੁਬਾਨ ਕੇ ਲੈ ਜਾ ਜਰਾ ਉਹਦੇ ਨਾਲ ਅੰਨੇਵਾਹ ਜ਼ਿਆਦਤੀ ਹੋਈ ਹੈ ਸਰ ਬਾਜੀ ਜਿਹੜਾ ਜ਼ਿਆਦਤੀ ਕਰਦਾ ਅੰਨੇਵਾਹ ਹੀ ਕਰਦਾ ਹੈ ਜੇ ਉਹ ਬੰਦਾ ਸਹੀ ਹੋਵੇ ਤੇ ਜ਼ਿਆਦਤੀ ਕਰੇ ਕੀ ਹੋਇਆ ਉਹ ਚਾਹ ਪਲਾਵੇ ਇਧਰ ਆਓ ਬੇਟਾ ਇਧਰ ਆਓ ਕੀ ਬਾਤ ਹੈ ਡਾਕਟਰ ਕੀ ਬਾਤ ਸਾਹਿਬ ਇਹ ਬੱਚੇ ਨੂੰ ਮੁੱਦ ਲੈ ਕੇ ਫਿਰ ਦਵਾਈ ਦੇ ਦਿਓ ओह माय गॉड बेटा क्या हुआ क्या बेटा क्या हुआ क्या है डॉक्टर साहब दर्द बड़ी हुंदी है घर जा पुत्र घर जा ਨਾ ਸੀਰੀਆ ਬੱਚੇ ਤੇ ਦਰਦ ਕਿਹੜੀ ਗੱਲੋਂ ਹੁੰਦਾ ਹੀ ਉਹ ਡਾਕਟਰ ਛੋਲੇ ਦੇ ਕੇ ਹੋਇਆ ਵਾ ਤੈਨੂੰ ਉਹਦੇ ਹੁੰਦਿਆਂ ਦਰਦ ਹੁੰਦਾ ਹੀ ਕੋਚੀ ਰਿਹਾ ਬੱਚੇ ਆ ਪੁੱਤਰ ਕੋਈ ਗੱਲ ਨਹੀਂ ਤੇਰੇ ਦਰਦ ਹੋਣੀ ਆ ਕਿਉਂਕਿ ਤੇਰੀ ਹਰ ਸ਼ੈ ਲੱਗੇ ਪਈ ਹੈ ਆ ਤੇਰਾ ਕੂਣੀ ਦਾ ਜੋੜ ਆ ਤੇਰਾ ਹੱਥ ਸਾਡਾ ਆ ਕੂਣੀ ਆ ਹੱਥ ਆ ਜਾ ਤੇਰੀ ਹਰ ਸ਼ੈ ਲੱਗੇ ਇਸ ਕਰਕੇ ਤੇਰੇ ਦਰਦ ਹੋਣੀ ਆ ਪੁੱਤਰ ਤੇਰੇ ਅੰਦਰ ਨਾ ਤੇਰੀ ਹਰ ਸ਼ੈ ਫਸੀ ਪਈ ਹੈ ਇਹ ਖੋਲਣੀ ਪੈਣੀ ਆ ਪੁੱਤਰ ਤੈਨੂੰ ਜੱਕ ਲੱਗਣਾ ਤੈਨੂੰ ਜੱਕ ਲੱਗਣਾ ਤੈਨੂੰ ਜੱਕ ਲੱਗਣਾ ਔਰ ਤੂੰ ਇਦਾਂ ਦਾ ਸਹੀ ਹੋ ਜਾਣਾ ਮੇਰੇ ਬੱਚਾ ਔਰ ਤੂੰ ਇਦਾਂ ਦਾ ਸਹੀ ਹੋ ਜਾਏਗਾ ਪੁੱਤਰ ਓਏ ਤੇਰਾ ਕੱਦ ਵਧੇਗਾ ਤੇਰੇ ਅੰਦਰ ਠਕਾਈ ਹੋਣੀ ਥੋੜੀ ਜਿਹੀ ਠਕਾਈ ਤੈਨੂੰ ਨਹੀਂ ਪਤਾ ਡਾਕਟਰ ਮੰਜੀ ਪੀੜੀ ਸਪੈਸ਼ਲਿਸਟ ਆ मैं दवाई लेन आया भरा नहीं आया ਆ ਜਾ ਉਧਰ ਤੁਸੀਂ ਇਹ ਵਾਲਾ ਸਾਹਿਬ ਹੋ ਹਾਂ ਜੀ ਇੱਕ ਬੱਚਾ ਮੇਰਾ ਐਡੀ ਕਾਲੀ ਸੀ ਤੂੰ ਹੁਣੇ ਪਾਉਣੇ ਨਿਆਣੇ ਜੰਮੀ ਜਾਣੇ ਪੂਰਾ ਟਾਈਮ ਦੇਈਦਾ ਹੁੰਦਾ ਬੱਚੇ ਨੂੰ ਵਧਣ ਫੁੱਲਣ ਦਾ ਟਾਈਮ ਦੇਈਦਾ ਹੁੰਦਾ ਤੁਹਾਡੀਆਂ ਕਾਲੀਆਂ ਦੇਖ ਬੱਚਾ ਆਉਣਾ ਪਾਉਣਾ ਖੜਾ ਉਹ ਡਾਕਟਰ ਸਾਹਿਬ ਬਸ ਬੱਚੇ ਨਾਲ ਜ਼ਿਆਦਤੀ ਹੋਈ ਨਾ ਸਕਰੀਨ ਵਾਲਾ ਗੋਲਾ ਖਾ ਬੈਠਾ ਅੱਛਾ ਸਕਰੀਨ ਵਾਲਾ ਗੋਲਾ ਖਾਦਾ ਜੀ। ਇਹ ਗੋਲਾ ਚੂਸਿਆ ਵਾ ਕਿ ਖਾਦਾ ਵਾ ਨਹੀਂ ਪਹਿਲੇ ਗੋਲਾ ਸਕਰੀਨ ਤੇ ਵੇਖਿਆ ਵਾ ਕਿ ਚੂਸਦੇ ਕਿੱਦਾਂ ਵਾ ਉਹੀ ਸਕਰੀਨ ਵਾਲਾ ਇਹਨੇ ਚੂਸ ਲਿਆ ਅੱਛਾ ਉਹ ਸਕਰੀਨ ਵਾਲਾ ਚੂਸਿਆ ਨੇ ਹਾਂਜੀ ਤੈਨੂੰ ਕਰੰਟ ਨਹੀਂ ਪਿਆ ਇਹਨੂੰ ਸਕਰੀਨ ਵਾਲਾ ਨਾ ਚਸਾਇਆ ਕਰੋ ਮਾਮ ਬੈਟਰੀ ਪਾਟ ਗਈ ਮੂੰਹ 'ਚ ਫਰਕ ਆਉਣ ਜ਼ਿੰਮੇਦਾਰ ਛੋਟਾ ਕੱਲ੍ਹ ਤੇਰੇ ਹੁਣ ਦਰਦ ਹੋਈ ਖਾ ਰਹੇ ਸਾਡੇ ਡਾਕਟਰ ਤੇ ਸ਼ੱਕ ਪਾਉਂਦੇ ਆ
कहाँ पे दर्द कहाँ पे होती है? ਇੱਥੇ ਵੱਟ ਫਿਰਦਾ ਬੜਾ ਪੈੜਾ ਏ ਵੱਟ ਫਿਰਦਾ ਵਾ ਇੱਕ ਵਾਰ ਇਹਨੂੰ ਫਿਰ ਲੈਣ ਦੇ ਫਿਰ ਲੈਣ ਦੇ ਡਾਕਟਰ ਸਾਹਿਬ ਪੂਰਾ ਫਿਰ ਲੈਣ ਦੇ ਪੂਰਾ ਫਿਰ ਲੈਣ ਦੇ ਮਰੀਜ਼ ਦੀ ਨਾ ਤਲਾਸ਼ੀ ਲਵੋ ਦਰਦ ਹੈ ਕਿਤੇ ਢਿੱਡਾ ਪੁੱਤ ਓਏ ਅੰਦਰੋਂ ਪੀੜੀ ਲੈ ਕੇ ਆ ਇਹਨੂੰ ਪਾ ਕੇ ਉੱਤੇ ਚੈੱਕ ਕਰੀਏ बेटे सबर कर ऐसे बने तेरा कद बढ़ेगा ਆਹੋ ਬੇਟਾ ਮੈਨੂੰ ਇਹ ਦੱਸ ਵੀ ਦਰਦ ਹੁੰਦੀ ਕਿੱਥੇ ਆ ਇਹ ਡਾਕਟਰਾਂ ਨੇ ਕੱਦ ਕਿਹੜਾ ਵਧਾਣਾ ਵਾ ਹੈ ਪਾਗਲ ਇਹ ਚੁੱਕ ਲਿਆ ਇਹਨੂੰ ਚੁੱਕ ਲਿਆ ਉਧਰੋਂ ਪੁੱਤਰ ਇੱਕ ਛੁਰੀ ਲੈ ਕੇ ਆ ਹਾਂ ਮੈਂ ਨਾ ਅੰਦਰ ਦੇਖਣਾ ਵੀ ਦਰਦ ਕਿੱਥੇ ਹੁੰਦੀ ਹੈ डॉक्टर साहब मेरा अकलौता बच्चा ਅਕਲੌਤਾ ਬੱਚਾ ਪੁੱਤਰ ਇਹ ਤੇ ਫਿਰ ਤੂੰ ਸਾਡੇ ਕੋਲ ਕਿਉਂ ਲੈ ਕੇ ਆਇਆ ਪੁੱਤਰ ਸਾਡੇ ਕੋਲ ਤਾਂ ਜਿਹੜਾ ਆਇਆ ਸੀ ਕੱਟ ਵੱਢ ਦਿੱਤਾ ਵਾ ਖਲੋਤਾ ਬੱਚਾ ਕੋ ਖਲੋਤਾ ਲੈ ਵਾਲਾ ਬੈਠਾ ਲੈ ਅੱਛਾ ਦਰਦ ਕਹਾਂ ਹੁੰਦੀ ਹੈ ਇੱਥੇ ਡਾਕਟਰ ਇੱਥੇ ਹੁੰਦੀ ਆ ਇਹਨੂੰ ਕਿਸੇ ਹੋਰ ਡਾਕਟਰ ਕੋਲ ਲੈ ਜਾਓ ਕਿਉਂਕਿ ਇੰਨੇ ਏਰੀਆ ਦਾ ਮੈਂ ਇਲਾਜ ਨਹੀਂ ਕਰਦਾ पुत्र ਤੇਰਾ ਹੌਸਲਾ ਕਰ ਲਾ